ਤੇ ਆ ਰਹੇ ਹਾਂ ਉਸੇ ਹੀ ਨੁਕਤੇ ਤੇ ਆ ਰਹੇ ਹਾਂ ਕਿ ਸਾਨੂੰ ਇਹਨਾਂ ਕਿਰਦਾਰਾਂ ਨੂੰ ਵੱਖੋ-ਵੱਖ ਡਿਸਕਸ ਕਰਨ ਦੀ ਲੋੜ ਹੈ। ਮੇਰਾ ਪਹਿਲਾ ਸਵਾਲ ਤੁਹਾਡੇ ਤੋਂ ਇਹ ਹੈ ਕਿ ਇਹਦੇ ਵਿੱਚ ਜਿਹੜਾ ਹੀਰ ਦਾ ਕਿਰਦਾਰ ਹੈ ਉਹਨੂੰ ਕਿਵੇਂ ਵਾਰਿਸ ਸ਼ਾਹ ਸਾਹਿਬ ਨੇ ਵੇਖਿਆ ਹੈ, ਕਿਵੇਂ ਤੁਸੀਂ ਦੇਖਿਆ ਹੈ, ਔਰ ਕਿੱਥੇ ਆ ਕੇ ਥੋੜ੍ਹਾ ਜਿਹਾ ਇਹਦੇ ਵਿੱਚ ਆ ਕੇ ਕੋਈ ਤੁਸੀਂ ਲਾਈਨਸ ਜਿਹੜੀਆਂ ਹਨ ਉਹ ਵੱਖਰੀਆਂ ਲਈਆਂ ਨੇ ਵਾਰਿਸ ਸ਼ਾਹ ਸਾਹਿਬ ਤੋਂ, ਇਹ ਜੇ ਸਾਡੇ ਸੁਣਨ ਵਾਲਿਆਂ ਨੂੰ ਕੁਝ ਦੱਸੋ ਤੇ। हाँ जी, जिहड़ा वारिस शाह के किस्से विच हीर है वो एक नवाब दी बिगड़ी हुई धी का किरदार है। बड़ी औरी है, बड़ी मूँह जोर है ते बड़ी अथरी और किसी की गल ना मनण वाली। वारिस शाह के किस्से विच जिस तरह वेख्या गया कि दस्सिया गया कि कैदो लंगा उहदा चाचा सी, वो चाचे की भी बेइज्जती करदी है कुड़ियां नूं नाल लै के, जो वारिस शाह की हीर विच लिखिया है कि ਉਹਦੀ ਗੋਦੜੀ ਤੇ ਉਹਨੂੰ ਮਾਰਿਆ ਕੁੱਟਿਆ ਤੇ ਇਹ ਉਹ ਮਾਂ ਦੇ ਵੀ ਸਾਹਮਣੇ ਔਰੀਆਂ ਗੱਲਾਂ ਕਰਦੀ ਏ। ਮਾਂ ਦੇ ਸਾਹਮਣੇ ਆਂਦੀ ਏ ਕਿ ਵਾਰਿਸ ਸ਼ਾਹ ਨਾ ਮੁੜਾ ਮੈਂ ਰਾਂਝਣੇ ਤੋਂ ਭਾਵੇਂ ਬਾਪ ਦੇ ਬਾਪ ਦਾ ਬਾਪ ਆਵੇ। ਤੋ ਉਹ ਜਨਾਬ ਇਸ ਤਰ੍ਹਾਂ ਦੀ ਧੀ ਹੈ ਵਾਰਿਸ ਸ਼ਾਹ ਦੇ ਕਿੱਸੇ ਵਿੱਚ ਜਿਹੜੀ ਹੀਰ ਹੈ ਕਿ ਉਹ ਚੂਰੀ ਲੈ ਕੇ ਆਪਣੇ ਰਾਂਝੇ ਜੋਗੀ ਜਿਹੜਾ ਕਿ ਉਹਨਾਂ ਦੀਆਂ ਮੱਝਾਂ ਦਾ ਚਰਵਾਲ ਹੈ, ਜਿਹਦਾ ਉਹਦੇ ਨਾਲ ਕੋਈ ਜਸਟੀਫਾਈਡ ਰਿਸ਼ਤਾ ਨਹੀਂ, ਇਹੋ ਹੀ ਰਿਸ਼ਤਾ ਜੀ ਕਿ ਉਹਦੇ ਨਾਲ ਇਸ਼ਕ ਕਰਦੀ ਏ। ਔਰ ਉਹ ਮਾਂ ਪਿਓ ਦੇ ਜਿਹੜਾ ਪੰਜਾਬ ਦਾ ਸਮਾਜ ਏ ਉਹਦੀਆਂ ਸਾਰੀਆਂ ਹੀ ਜਿਹੜੀਆਂ ਰਵਾਇਤਾਂ ਨੇ ਉਹਨਾਂ ਦੀ ਉਲੰਘਣਾ ਕਰਨ ਵਾਲੀ ਉਹ ਕੁੜੀ ਹੈ ਜਿਹੜੀ ਵਾਰਿਸ ਸ਼ਾਹ ਦੀ ਹੀਰ ਹੈ। ਉਹ ਮਿੱਠੀ ਨੈਣ ਦੇ ਘਰ ਜਾ ਕੇ ਰਾਂਝੇ ਦੇ ਨਾਲ ਫਰੀਕੁਐਂਟਲੀ ਰਾਤਾਂ ਵੀ ਰਹਿੰਦੀ ਏ। ਉਹ ਬੇਲੇ ਦੇ ਵਿੱਚ ਜਾ ਕੇ ਉਹਦੇ ਨਾਲ ਚੂੜੀਆਂ ਖਵਾਉਂਦੀ ਏ, ਉਹਦੇ ਨਾਲ ਟੁਬਕੀਆਂ ਲਾਉਂਦੀ ਏ, ਪਾਣੀ ਦੇ ਵਿੱਚ ਕੀ ਕਰਦੀ ਏ, ਇਹ ਸਾਰਾ ਸਾਨੂੰ ਵਾਰਿਸ ਸ਼ਾਹ ਦੀ ਹੀਰ ਦੇ ਕਿੱਸੇ 'ਚੋਂ ਮਿਲਦਾ ਹੈ। ਇਹਦੇ ਤੋਂ ਇਲਾਵਾ ਜਦੋਂ ਉਹਨੂੰ ਮਾਂ ਦੀ ਇਹ ਨਹੀਂ ਮੁੜ ਜਾ ਨਹੀਂ ਇਸ ਤਰ੍ਹਾਂ ਕਰ, ਤੇ ਉਹ ਮਾਂ ਨੂੰ ਵੀ ਅੱਗੋਂ ਉਹਦੇ ਨਾਲ ਕਰਦੀ ਏ, ਪਿਓ ਨਾਲ ਵੀ ਇੰਜ ਦਾ ਕਲਾਮ ਕਰਦੀ ਏ। ਇੱਕ ਦਫਾ ਵਾਰਿਸ ਸ਼ਾਹ ਨੇ ਵੀ ਲਿਖਿਆ ਤੇਰਾ ਵੀਰ ਸੁਲਤਾਨ, ਸਿਰਫ ਇੱਕੋ ਦਫਾ ਤੇ ਇਹ ਫਿਕਰਾ ਇਸਤੇਮਾਲ ਹੋਇਆ ਲਫ਼ਜ਼, ਉਹਦਾ ਕੋਈ ਤਲਕ ਨਹੀਂ, ਕੋਈ ਕਿਤੇ ਕੋਈ ਅੱਜ ਵੀ ਸਿਆਲਾਂ ਦੇ ਕਿਸੇ ਸ਼ਿਜਰੇ 'ਚ ਸੁਲਤਾਨ ਨਾਂ ਦਾ ਬੰਦਾ ਨਾ ਕੋਈ ਮਾਰ ਚੂਚਕ ਵੱਲ ਜੰਮਿਆ ਸੀ ਔਰ ਨਾ ਕੋ ਹੋਇਆ। ਉਹਨਾਂ ਦੇ ਸ਼ਿਜਰੇ ਸਾਰੇ ਸਿਆਲਾਂ ਦੇ ਅੱਜ ਵੀ ਮੌਜੂਦ ਨੇ ਜੰਗ ਵਿੱਚ, ਉਹ ਵੇਖੇ ਜਾ ਸਕਦੇ ਨੇ। ਉਹਦੇ ਇਹ ਜਿਹੜੀ ਹੀਰ ਹੈ ਇਹਦਾ ਜਿਹੜਾ ਕਿਰਦਾਰ ਹੈ ਜਦੋਂ ਮੈਂ ਵੇਖਿਆ ਤੇ ਮੈਂ ਸਮਝਦਾ ਸਾਂ ਕਿ ਪੰਜਾਬ ਦੀ ਧੀ ਇਸ ਤਰ੍ਹਾਂ ਦੀ ਹੋ ਨਹੀਂ ਸਕਦੀ। ਔਰ ਫਿਰ ਜਿਹੜਾ ਐਡਾ ਵੱਡਾ ਖਾਨਦਾਨ ਸੀ ਸਿਆਲਾਂ ਦਾ, ਜਿਨ੍ਹਾਂ ਦਾ ਇੰਨੇ 100 ਮਰਬੇ ਜ਼ਮੀਨ ਸੀ ਔਰ ਜਿਹੜਾ ਬਹਿਲੋਲ ਲੋਧੀ ਦੇ ਉਸ ਵੇਲੇ ਦੇ ਹੁਕਮਰਾਨਾਂ ਦੇ ਕੁਰਸੀ ਨਸ਼ੀਨ ਸਨ ਔਰ ਉਸ ਵੇਲੇ ਰਾਜ ਵੀ ਕਰ ਰਹੇ ਸਨ। 1461 'ਚ ਹੀਰ ਪੈਦਾ ਹੋਈ ਹੈ ਤੇ 1462 'ਚ ਇਹਨਾਂ ਦਾ ਰਾਜ ਜਿਹੜਾ ਸ਼ੁਰੂ ਹੋਇਆ ਮਲ ਖਾਨ ਸਿਆਲ ਨੇ ਕੀਤਾ ਔਰ ਇਹ ਕੋਈ 300 ਤੇ ਕੋਈ 60 ਸਾਲ ਤੱਕ ਰਾਜ ਕਰਦੇ ਰਹੇ। ਤੋ ਐਡੀ ਵੱਡੇ ਖਾਨਦਾਨ ਦੀ ਧੀ ਜਿਹੜੀ ਹੈ ਉਹ ਇਸ ਤਰ੍ਹਾਂ ਦੀ ਅਗਰ ਹੋਏਗੀ ਤੇ ਮੈਨੂੰ ਸਮਝ ਨਹੀਂ ਸੀ ਆਉਂਦੀ ਪਈ ਹੋ ਨਹੀਂ ਸਕਦੀ। ਜਦੋਂ ਕਿ ਮੇਰੇ ਵਾਲੀ ਜਿਹੜੀ ਹੀਰ ਹੈ, ਮੇਰੇ ਕਿੱਸੇ ਵਿੱਚ ਜਿਹੜੀ ਹੀਰ ਹੈ ਉਹ ਇੰਤਹਾਈ ਨੇਕ ਲੜਕੀ ਹੈ, ਹਾਫਜ਼ੇ ਕੁਰਾਨ ਵੀ ਹੈ। 1461 'ਚੋਂ ਪੈਦਾ ਹੋਈ, ਮਾਰ ਚੂਚਕ ਦੀ ਕੱਲੀ ਔਲਾਦ, ਕੋਈ ਬਟਾ ਨਹੀਂ ਉਹਦੇ ਹੱਲ ਹੋਇਆ। ਔਰ ਉਹ ਜਿਹੜੀ ਜਦੋਂ ਪੈਦਾ ਹੋਈ ਤੇ ਉਸ ਵੇਲੇ 5 ਸਾਲਾਂ ਦੀ ਸੀ ਜਦੋਂ ਉਸ ਵੇਲੇ ਰਾਂਝਾ ਜਿਹੜਾ ਮੌਜਦਾਰ ਖਾਨ ਰਾਂਝਾ ਸੀ ਉਹਦਾ ਤੀਸਰੀ ਬੀਵੀ 'ਚੋਂ ਜਿਹੜਾ ਬੇਟਾ ਸੀ ਨਿਸਬਤ ਬਾਨੋ 'ਚੋਂ ਜਿਹੜੀ ਸਲਮਾਨ ਖਾਨ ਬਲੋਚ ਦੀ ਭੈਣ ਸੀ, ਉਹਦੇ ਵਿੱਚੋਂ ਜਿਹੜਾ ਤੀਸਰੀ ਬੀਵੀ 'ਚੋਂ ਬੇਟਾ ਸੀ ਤੀਦੋ ਰਾਂਝਾ। ਉਸ ਤੀਦੋ ਰਾਂਝੇ ਦਾ ਫਿਕਰ ਪੈ ਗਿਆ ਮੌਜਦਾਰ ਖਾਨ ਕਿ ਇਹ ਮੇਰਾ ਛੋਟਾ ਪੁੱਤਰ ਹੈ ਔਰ ਇਹ ਮਥਰਾਇਆ ਵੀ ਹੈ, ਇਹਦੇ ਵੱਡੇ ਭਰਾ ਇਹਨੂੰ ਕੋਈ ਨੁਕਸਾਨ ਨਾ ਪੜਾ ਦੇਣ, ਮਾਰ ਨਾ ਦੇਣ, ਉਹਨੂੰ ਇਹ ਫਿਕਰ ਸੀ। ਤੇ ਮੇਰੀ ਉਮਰ ਵੀ ਥੋੜ੍ਹੀ ਹੈ, ਇਸ ਵਾਸਤੇ ਜਦੋਂ ਰਾਂਝਾ ਹਾਲੀ ਕੋਈ 8 ਸਾਲਾਂ ਦਾ ਸੀ 1458 'ਚ ਰਾਂਝਾ ਜਿਹੜਾ ਪੈਦਾ ਹੋਇਆ ਸੀ, ਉਸ ਵੇਲੇ ਉਹਨੂੰ ਫਿਕਰ ਪੈ ਗਿਆ ਤੇ ਉਹਨੇ ਲਾਗੀ ਭੇਜ ਕੇ ਤੇ ਮਾਰ ਚੂਚਕ ਕੋਲੋਂ ਸਾਕ ਪੁੱਛਾਇਆ, ਇਹ ਹੀਰ ਦਾ ਸਾਕ ਪੁੱਛਿਆ, ਜਿਹਨੂੰ ਕਿ ਮਾਰ ਚੂਚਕ ਨੇ ਮੰਨ ਲਿਆ। ਜਦੋਂ ਮੰਨ ਲਿਆ ਤੇ ਇਹ ਜਨਾਬ 27 ਫਰਵਰੀ ਤੇ 1466 ਨੂੰ ਬਾਕਾਇਦਾ ਇਹਨਾਂ ਦਾ ਨਿਕਾਹ ਕਰ ਦਿੱਤਾ ਗਿਆ। 600 ਘੋੜੀ ਤੇ ਜੰਝ ਗਈ, ਹੀਰ ਤੇ ਰਾਂਝੇ ਦਾ ਨਿਕਾਹ ਕਰ ਦਿੱਤਾ ਗਿਆ। ਤੋ ਮੇਰੇ ਕਿਸੇ ਦੇ ਮੁਤਾਬਕ ਜਿਹੜੀ ਉਹ ਹੀਰ ਹੈ ਉਹਦਾ ਚੂँकि ਨਿਕਾਹ ਬਚਪਨ ਵਿੱਚ ਰਾਂਝੇ ਨਾਲ ਹੋ ਗਿਆ ਸੀ, ਉਹ ਸਾਰੀ ਉਮਰ ਰਾਂਝੇ ਨਾਲ ਇਸ਼ਕ ਤੇ ਕਰਦੀ ਰਹੀ ਹੈ, ਲੇਕਿਨ ਉਹਦਾ ਇਸ਼ਕ ਜਸਟੀਫਾਈਡ ਇਸ਼ਕ ਸੀ। ਉਹਦਾ ਇਸ਼ਕ ਆਪਣੇ ਇੱਕ ਹੋਣ ਵਾਲੇ ਕੌਂਤ ਨਾਲ ਇਸ਼ਕ ਸੀ, ਖਾਮਦ ਨਾਲ ਇਸ਼ਕ ਸੀ।
ਉਹ ਕੋਈ ਜਿਹੜੀਆਂ ਵਸੇਬ ਦੀਆਂ ਕੰਧਾਂ ਉਲਾਂਘਣ ਵਾਲੀ ਧੀ ਨਹੀਂ ਸੀ ਜੋ ਮੇਰੇ ਵਾਲੀ ਹੀਰ ਹੈ। ਹਾਲਾਂਕਿ ਕਿੱਸਾ ਇੱਕੋ ਹੀ ਹੈ ਔਰ ਉਹ ਉਸੇ ਹੀ ਆਪਣੇ ਖਾਵਨ ਦੇ ਇਸ਼ਕ ਦੇ ਵਿੱਚ ਉਹਦਾ ਇਸ਼ਕ ਜਿਹੜਾ ਉਹਦੇ ਦਿਲ ਦੇ ਅੰਦਰ ਪ੍ਰਵਾਨ ਹੁੰਦਾ ਰਿਹਾ, ਕਬੂਲ ਹੁੰਦਾ ਰਿਹਾ ਔਰ ਉਹ ਦਿਨੋਂ ਦਿਨ ਵੱਧਦਾ ਲਗਾ ਗਿਆ। ਇਹ ਜਿਹੜੀ ਹੀਰ ਦੇ ਵਿੱਚ ਕੋਈ ਐਸੀ ਗੱਲ ਨਹੀਂ ਸੀ ਕਿ ਜਿਹੜੀ ਮੇਰੇ ਕਿੱਸੇ ਦੇ ਵਿੱਚ ਕਿ ਉਹਨੇ ਰਾਂਝੇ ਨੇ ਉਹਨਾਂ ਦੀਆਂ ਮੱਝੀਆਂ ਚਰਾਈਆਂ ਹੋਣ। ਮੈਂ ਆਪਣੇ ਕਿੱਸੇ 'ਚ ਲਿਖਿਆ ਹੈ, ਆ ਕਿਸਾਨਾਂ ਸੱਚੀਆਂ ਰਾਂਝਾ ਨਾ ਬਣਿਆ ਚਾਕ। ਰਾਂਝਾ ਇੱਕ ਦਿਨ ਵੀ ਚਾਕ ਨਹੀਂ ਬਣਿਆ, ਨਾ ਉਹ ਨੌਕਰ ਸੀ ਉਹਨਾਂ ਦਾ, ਉਹ ਤੇ ਉਹਨਾਂ ਦਾ ਜਵਾਈ ਸੀ। ਨਿੱਕੇ ਹੁੰਦਿਆਂ ਸਾਕ ਹੋਇਆ। ਇਹ ਜ਼ਰੂਰ ਹੈ ਕਿ ਸਹਿਤੀ ਜਿਹੜੀ ਹੈ, ਸਹਿਤੀ ਦੇ ਨਾਲ ਰਲ ਕੇ ਹੀਰ, ਕਿਉਂਕਿ ਸਹਿਤੀ ਜਿਹੜੀ ਹੈ ਉਹ ਸੱਕੀ ਭਤਰੀ ਸੀ ਮਲਕੀ ਦੀ, ਜਿਹੜੀ ਹੀਰ ਦੀ ਮਾਂ ਸੀ। ਇਸ ਵਜ੍ਹਾ ਨਾਲ ਉਹ ਆਉਂਦੀ ਜਾਂਦੀ ਹੁੰਦੀ ਸੀ। ਸਹਿਤੀ ਦਾ ਵੀ ਇੱਕ ਜਿਹੜਾ ਦੁੱਖ ਸੀ ਨਾ, ਉਹ ਹੀਰ ਵਰਗਾ ਹੀ ਸੀ। ਉਹਦਾ ਨਿੱਕੇ ਹੁੰਦਿਆਂ ਮੁਰਾਦ ਬਲੋਚ ਨਾਲ ਨਿਕਾਹ ਹੋਇਆ ਸੀ ਔਰ ਮੁਰਾਦ ਬਲੋਚ ਦੇ ਨਾਲ ਨਿਕਾਹ ਹੋਣ ਪਾਰੋਂ ਉਹਦੀ ਵੀ ਮੁਰਾਦ ਨਾਲ ਉਹੋ ਹੀ ਇਸ਼ਕ ਸੀ ਆਪਣੇ, ਜਿਵੇਂ ਇੱਕ ਆਉਣ ਵਾਲੇ ਜ਼ਮਾਨੇ 'ਚ ਖਾਵਨ ਨਾਲ ਹੁੰਦਾ ਹੈ। ਔਰ ਇਹ ਇਕੱਠੀਆਂ ਹੀ ਰਹਿੰਦੀਆਂ ਸਨ। ਬੜੀਆਂ ਬਾਕਿਰਦਾਰ ਔਰਤਾਂ ਸਨ, ਧੀਆਂ ਸਨ ਇਹ ਪੰਜਾਬ ਦੀਆਂ। ਔਰ ਇਹਨਾਂ ਬਾਰੇ ਕੋਈ ਬੰਦਾ ਇਹ ਮਤਲਬ ਅਗਰ ਉਂਗਲੀ ਕਰਕੇ ਕਰਦਾ ਤੇ ਮੈਂ ਸਮਝਣਾ ਉਹ ਗਲਤ ਹੈ। ਔਰ ਇਹ ਹੋਇਆ ਹੈ ਕਿ ਜਦੋਂ ਇਹਨਾਂ ਇਹ ਫੈਸਲਾ ਕੀਤਾ, ਨਿਕਾਹ ਹੋ ਗਿਆ 26 ਫਰਵਰੀ ਤੇ 1466 'ਚ, ਤੇ ਇਹਨਾਂ ਆਖਿਆ ਕਿ ਬੱਚੇ ਜਦੋਂ ਜਵਾਨ ਹੋ ਜਾਣਗੇ ਉਸ ਵੇਲੇ ਅਸੀਂ ਟੋਰਾ ਟਰਾਈ ਕਰ ਲਵਾਂਗੇ। ਅੱਜ ਵੀ ਕਈਆਂ ਕਬੀਲਿਆਂ ਦੇ ਵਿੱਚ ਜੰਗ ਵੱਲ ਇੰਜ ਹੁੰਦਾ ਹੈ। ਜਦੋਂ ਬੱਚੇ ਜਵਾਨ ਹੋਏ ਤੇ ਜਨਾਬ ਮੌਜਦਾਰ ਖਾਂ ਉਹਦੇ ਮਾਮੇ ਨੂੰ, ਰਾਂਝੇ ਦੇ ਨੂੰ, ਸਲਮਾਨ ਖਾਂ ਬਲੋਚ ਨੂੰ ਨਾਲ ਲੈ ਕੇ ਤੇ ਹੋਰ ਰਿਸ਼ਤੇਦਾਰਾਂ ਨੂੰ, ਜਿਹੜਾ ਸੀ ਵਲੀਦਾ ਜੰਜੂਏ ਨੂੰ ਨਾਲ ਲੈ ਕੇ, ਜਿਹੜਾ ਉਹਦਾ ਮਾਸੜ ਸੀ ਆਪਣਾ ਨਿਸਬਤ ਮਾਨੋਂ ਦਾ ਭਣੂੰਜਾ ਜਿਹੜਾ ਸੀ, ਇਹਨਾਂ ਸਾਰਿਆਂ ਨੂੰ ਨਾਲ ਲੈ ਕੇ ਤੇ ਮਾਰ ਚੂਚੇ ਕੋ ਗਏ ਕਿ ਜੀ ਹੁਣ ਦਿਨ ਰੱਖ ਦਈਏ ਤੇ ਬੱਚਿਆਂ ਨੂੰ ਤੋਰ ਦਈਏ, ਇਸ ਵਾਸਤੇ ਕਿ ਹੁਣ ਜਵਾਨ ਹੋ ਗਏ ਨੇ ਬੱਚੇ ਤੇ ਸਾਡੀ ਨੂੰਹ ਜਿਹੜੀ ਹੈ ਸਾਨੂੰ ਵਿਦਿਆ ਕਰ ਦਿਓ ਸਾਡੇ ਨਾਲ। ਉਸ ਵੇਲੇ ਮਾਰ ਚੂਚਕ ਅਚਾਨਕ ਬਿਮਾਰ ਹੋ ਗਿਆ ਔਰ ਉਹ ਬਿਮਾਰ ਹੋਣ ਤੋਂ ਬਾਅਦ ਫਿਰ ਉਹ 7 ਦਿਨਾਂ ਦੇ ਵਿੱਚ ਕਬਰੇ ਜਾ ਪਿਆ। ਉਹ ਜਦੋਂ ਕਬਰੇ ਜਾ ਪਿਆ ਤਾਂ ਉਹਦੇ ਤੋਂ ਬਾਅਦ ਫਿਰ ਇਹ ਸਾਰਾ ਜਿਹੜਾ ਸਿਨੈਰੀਓ ਬਦਲ ਗਿਆ ਔਰ ਨੀਤਾਂ ਵੀ ਬਦਲ